ਜਿਹੜੀਆਂ ਗਵਰਨਮੈਂਟਾਂ ਦਾ ਕੰਮ ਹੈ। ਦੇਖੋ ਸੈਂਟਰ ਗਵਰਨਮੈਂਟ ਨੇ ਕਿਹਾ ਹੈ ਕਿ ਅਸੀਂ 1600 ਕਰੋੜ ਰੁਪਈਆ ਦੇਵਾਂਗੇ। ਜੇ ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ ਤੁਸੀਂ ਦੇਖੋ ਤਾਂ ਇਹ ਕੱਖ ਵੀ ਨਹੀਂ ਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਿੱਲੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਾਡੀਆਂ ਸੰਪਰਦਾਵਾਂ ਨੇ ਜਾਂ ਰਾਜਨੀਤਿਕ ਜਥੇਬੰਦੀਆਂ ਵੀ ਹੈ, ਬਹੁਤ ਸੇਵਾ 'ਚ ਲੱਗੇ ਆ, ਪਰ ਇਹਨਾਂ ਦਾ ਆਪਸ ਵਿੱਚ ਤਾਲਮੇਲ ਕੋਈ ਨਹੀਂ। ਇਹ ਸਮੱਸਿਆ ਛੋਟੀ ਨਹੀਂ, ਇਹ ਥੋੜੇ ਦਿਨਾਂ 'ਚ ਖਤਮ ਹੋਣ ਵਾਲੀ ਵੀ ਨਹੀਂ। ਜੇ ਸਾਂਝੇ ਤੌਰ ਤੇ ਇੱਕ ਉਦਮ ਹੋਵੇ ਤਾਂ ਇਹਦੇ 'ਚ ਅਸੀਂ ਬਹੁਤ ਜਲਦੀ ਇਹਨਾਂ ਕਿਸਾਨਾਂ ਦੀ ਚੰਗੀ ਮਦਦ ਕਰ। ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਦਾ ਹੀ ਹੋਇਆ। ਇਹ ਮੈਂ ਕਹਿੰਦਾ ਜਿਹੜਾ ਸਿੱਖਾਂ ਨੂੰ ਇੱਕ ਇਹਨਾਂ ਨੇ ਸੈਂਟਰ ਗਵਰਨਮੈਂਟ ਤੇ ਏਜੰਸੀਆਂ ਨੇ ਇੱਕ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਸਿਰਫ ਅੱਤਵਾਦੀ ਹੈ, ਇਹ ਲੁੱਟਦੇ ਨੇ, ਇਹ ਕਾਤਲ ਨੇ, ਇਹ ਜੇ ਨੇ ਉਹ ਨੇ। ਉਹ ਕਿਸਾਨੀ ਮੋਰਚੇ ਨੇ ਦਿੱਲੀ ਦੇ ਵਿੱਚ 1 ਸਾਲ ਤੋਂ ਵੱਧ ਸਮਾਂ ਬੈਠ ਕੇ ਜੋ ਇੱਥੋਂ ਦੇ ਪੰਜਾਬੀਆਂ ਨੇ ਸੇਵਾ ਕੀਤੀ, ਉਹਨੇ ਸਭ ਠੱਪੇ ਧੋਤੇ। ਅੱਜ ਤੋਂ ਬਾਅਦ 4 ਮਹੀਨੇ ਤੱਕ ਕਿਸਾਨਾਂ ਦੇ ਘਰੇ ਕੋਈ ਅਨਾਜ ਤਾਂ ਨਹੀਂ ਸਕਦਾ। ਜੀਨਾਂ ਸਿੱਧੀਆਂ ਕਰਨਗੇ, ਕਣਕ ਬੀਜਣਗੇ, ਕਦੋਂ ਕਣਕ ਪੱਕੇਗੀ ਫਿਰ ਨਾ ਜਾਏਗੀ ਨਾ। ਅਸੀਂ ਸਾਡੇ ਕੋਲ ਜਿਹੜੇ ਪੈਕਟ ਹੈ ਇਹ ਤਾਂ 1 ਹਫ਼ਤੇ ਦਾ, 2 ਪੈਕਟ ਦੇਵਾਂਗੇ ਤਾਂ 2 ਹਫ਼ਤੇ ਦਾ, ਉਸ ਤੋਂ ਬਾਅਦ ਫਿਰ ਜਿਹੜੇ ਗਰੀਬ ਦਿਹਾੜੀਦਾਰ ਹੈ ਉਹ ਕਿੱਥੋਂ ਖਾਣਗੇ? ਉਹਨਾਂ ਕੋਲ ਤਾਂ ਅਨਾਜ ਇਕੱਠਾ ਵੀ ਨਹੀਂ ਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸੰਗਤ ਦੀ ਗੋਲਕ ਦੀ ਰੁਪਇਆ ਮਾਇਆ ਉਹਦੀ ਦੁਰਵਰਤੋਂ ਕਰ ਰਹੇ, ਉਹਦਾ ਸਿਆਸੀਕਰਨ ਕੀਤਾ ਜਾ ਰਿਹਾ। ਦੇਖੋ ਇਹ ਸਿਆਸੀਕਰਨ ਕੇਵਲ ਹੜ੍ਹਾਂ ਦੇ ਵਿੱਚ ਨਹੀਂ ਹੋ ਰਿਹਾ, ਇਹ ਤਾਂ ਲਗਾਤਾਰ ਪਿਛਲੇ ਵੀ 25 ਸਾਲ ਤੋਂ ਹੋ ਰਿਹਾ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਪਰਿਵਾਰ ਦਾ ਗਲਬਾ ਹੈ, ਇਹਨੂੰ ਕਹੋ ਤੁਸੀਂ ਦਸਵੰਧ ਹੀ ਦੇ ਦਿਓ। ਜੇ ਕਿਸੇ ਕੋਲੇ ਇਹਨਾਂ ਦਸਵੰਧ ਤਾਂ ਕੱਲਾ ਮਜੀਠੀਆ, ਕੱਲਾ ਸੁਖਬੀਰ ਸਿੰਘ ਬਾਦਲ, ਵੱਡੇ 10 ਕਰੋੜ ਰੁਪਈਆ ਰੱਖੜੇ ਹੋਣਾ ਨੇ ਦਿੱਤਾ ਕਿ ਇਹਨਾਂ ਕੋਲੇ ਪੈਸੇ ਦੀ ਕਮੀ ਨਹੀਂ, ਪਰ ਉਦਮ ਕਰਨ ਵਾਸਤੇ ਦਿਲ ਚਾਹੀਦਾ ਹੈ, ਥੋੜਾ ਜਿਹਾ ਮੁਖਾਵਾ ਕਰਨ ਦੀ ਬਜਾਏ। ਪੰਜਾਬ ਦੇ ਲੋਕ ਹੜ੍ਹਾਂ ਦੀ ਮਾਰ ਦੇ ਨਾਲ ਜੂਝਦੇ ਪਏ ਨੇ ਤੇ ਖਾਸ ਤੌਰ ਤੇ ਵਿਦੇਸ਼ੀ ਭਾਈਚਾਰੇ ਵੱਲੋਂ, ਸਿੱਖ ਭਾਈਚਾਰੇ ਵੱਲੋਂ ਤੇ ਸਿੱਖ ਸੰਸਥਾਵਾਂ ਦੇ ਵੱਲੋਂ ਅਜਿਹੇ ਸਥਿਤੀ ਦੇ ਮੱਦੇਨਜ਼ਰ ਬਹੁਤ ਸਾਰੀਆਂ ਨਿਵੇਕਲੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਤੇ ਖਾਸ ਤੌਰ ਤੇ ਜਿਹੜੇ ਲੋਕਾਂ ਦਾ ਜ਼ਮੀਨ ਨੂੰ ਲੈ ਕੇ, ਖੇਤੀ ਨੂੰ ਲੈ ਕੇ ਤੇ ਘਰਾਂ ਨੂੰ ਲੈ ਕੇ ਨੁਕਸਾਨ ਹੋਇਆ ਹੈ, ਉਹਨਾਂ ਨੂੰ ਮੁੜ ਪੈਰਾਂ ਸਿਰ ਤੇ ਕਰਨ ਵਾਸਤੇ, ਮੁੜ ਵਸੇਬੇ ਲਈ ਵੀ ਚਾਰਾਜੋਈ ਕੀਤੀ ਜਾ ਰਹੀ ਹੈ। ਤਾਂ ਇਸੇ ਨੂੰ ਲੈ ਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਉਹ ਵੀ ਲਗਾਤਾਰ ਆਪਣੀ ਜਥੇਬੰਦੀ ਦੇ ਨਾਲ ਇਹਨਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਚਰ ਕੇ ਰਾਹਤ ਕੈਂਪ ਲਾ ਕੇ ਔਰ ਜਿਹੜੇ ਲੋਕਾਂ ਨੂੰ ਰਾਹਤ ਸਮੱਗਰੀ ਦੀ ਜ਼ਰੂਰਤ ਹੈ ਉਹ ਵੀ ਸੇਵਾਵਾਂ ਦਿੰਦੇ ਹੋਏ ਨਜ਼ਰ ਆਏ ਨੇ। ਤਾਂ ਇਸੇ ਨੂੰ ਲੈ ਕੇ ਸਿੰਘ ਸਾਹਿਬ ਸਾਡੇ ਨਾਲ ਨੇ, ਗੱਲਬਾਤ ਕਰਦੇ। ਸਿੰਘ ਸਾਹਿਬ ਸਵਾਗਤ ਹੈ ਜੀ। ਸਿੰਘ ਸਾਹਿਬ ਜੀ, ਕਿਵੇਂ ਦੇਖਦੇ ਹੋ ਜੀ ਇਲਾਕੇ ਦੀ ਨਾਜ਼ੁਕ ਸਥਿਤੀ ਬਣੀ, ਖਾਸ ਤੌਰ ਤੇ ਮਾਝੇ ਦੇ ਬਹੁਤ ਸਾਰੇ ਉਹ ਖੇਤਰ ਜਿਹੜੇ ਖੇਤੀ ਦੇ ਨਾਲ ਸੰਬੰਧਿਤ ਸੀ, ਪਸ਼ੂਆਂ ਦੇ ਨਾਲ ਸੰਬੰਧਿਤ ਸੀ, ਪਰ ਸਾਰਾ ਕੁਝ ਤੈਸ਼ ਨੈਸ਼ ਹੋ ਗਿਆ। ਹਾਲ ਦੀ ਸਥਿਤੀ ਕੀ ਹੈ ਜੀ ਤੁਹਾਡੇ ਅਨੁਸਾਰ? ਮੇਰੇ ਹਿਸਾਬ ਦੇ ਨਾਲ ਕਿਉਂਕਿ ਰਾਵੀ ਦਰਿਆ ਦੇ ਜਿਹੜੇ ਬੰਨ੍ਹ ਟੁੱਟਿਆ ਇੱਥੇ, ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ। ਅੱਜ ਜਿੱਥੇ ਆਪਾਂ ਬੈਠੇ ਹਾਂ ਇਹ ਆਮ ਜ਼ਮੀਨੀ ਪੱਧਰ ਤੋਂ 8-9 ਫੁੱਟ ਉੱਚਾ ਥਾਂ ਹੈ। ਇੱਥੇ ਵੀ ਪਾਣੀ ਸੀਗਾ ਜਦੋਂ ਅਸੀਂ ਪਹਿਲੇ ਦਿਨ ਕੈਂਪ ਲਾਇਆ ਆ ਕੇ 28-29 ਤਰੀਕ ਨੂੰ, ਉਦੋਂ ਇੱਥੇ ਵੀ ਪਾਣੀ ਸੀਗਾ। ਪਾਣੀ ਹੌਲੀ ਪਿੱਛੇ ਹਟਿਆ, ਨੁਕਸਾਨ ਬਹੁਤ ਜ਼ਿਆਦਾ ਹੋਇਆ। ਕਈਆਂ ਦੇ ਪੋਲਟਰੀ ਫਾਰਮ ਰੁੜ ਗਏ, ਕਈਆਂ ਦੇ ਜਿਹੜੇ ਸੀ ਗਊ ਫਾਰਮ ਸੀਗੇ ਉਹ ਰੁੜ ਗਏ, ਕਈਆਂ ਦੇ ਮੱਝਾਂ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ। ਫਸਲਾਂ ਤਾਂ ਬਿਲਕੁਲ ਹੀ ਤਹਿਸ ਨਹਿਸ, ਕਿਉਂਕਿ ਜੇ ਕਿਸੇ ਫਸਲ ਦੇ ਉੱਪਰੋਂ ਦੀ 5-5 ਫੁੱਟ ਪਾਣੀ ਉੱਪਰ ਦੀ ਲੰਘ ਜਾਏਗਾ, ਕਈ ਦਿਨ ਲੰਘਦਾ ਰਹੇਗਾ, ਖੜਾ ਰਹੇਗਾ, ਤੇ ਉਹਦਾ ਨੁਕਸਾਨ ਤੇ ਕੁਦਰਤੀ ਬਹੁਤ ਹੋਣਾ। ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਯਥਾਸਥਿਤ ਸੰਗਤਾਂ ਦੇ ਸਹਿਯੋਗ ਨਾਲ ਸਾਡੀਆਂ ਜਿੰਨੀਆਂ ਵੀ ਵਿਦੇਸ਼ਾਂ ਦੀਆਂ ਇਕਾਈਆਂ ਹੈ ਜੀ, ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ 4 ਥਾਵਾਂ ਤੇ ਕੈਂਪ ਲਾਇਆ। ਇੱਕ ਤੇ ਆ ਤੁਸੀਂ ਦੇਖ ਰਹੇ ਹੋ ਇਹ ਕੈਂਪ ਹੈ, ਜਿਹਦੇ ਵਿੱਚ ਅਸੀਂ ਕਾਫੀ ਪਿੰਡ ਕਵਰ ਕੀਤੇ ਆ, ਜਿਹਦੇ ਵਿੱਚ ਜੋ ਸੰਗਤਾਂ ਨੂੰ ਫੋਨ ਕਰਕੇ ਤੂੜੀ, ਚਾਰਾ, ਫੀਡ ਪਸ਼ੂਆਂ ਦੀ ਇਹ ਕੁਛ ਮੰਗਾਈਦਾ। ਤੇ ਨਾਲ ਅਸੀਂ ਮੈਡੀਕਲ ਕੈਂਪ ਲਾਇਆ। ਮੈਡੀਕਲ ਦੇ ਵਿੱਚ ਵੀ 4-5 ਡਾਕਟਰ ਨੇ ਜਿਹੜੇ ਹੁਣ ਅੱਜ ਵੀ ਸਾਡੀ ਇੱਕ ਵੈਨ ਜਿਹਨੂੰ ਮੋਬਾਈਲ ਮੈਡੀਕਲ ਕਹਿ ਲਈਏ, ਉਹ ਪਿੰਡਾਂ 'ਚ ਗਏ ਹੋਏ ਨੇ। 2 ਡਾਕਟਰ ਤੇ ਨਾਲ ਦਵਾਈਆਂ ਲੈ ਕੇ ਉਹ ਪਿੰਡਾਂ 'ਚ ਗਏ ਨੇ, ਕਿਉਂਕਿ ਸਾਰੇ ਲੋਕ ਤਾਂ ਇੱਥੇ ਆ ਨਹੀਂ ਸਕਦੇ। ਤੋ ਇਸੇ ਤਰ੍ਹਾਂ ਸਾਡਾ ਹਸੈਨੀ ਵਾਲਾ ਬਾਰਡਰ ਤੇ ਉੱਥੇ ਬਾਬਾ ਸਤਨਾਮ ਸਿੰਘ ਜੀ ਬਲੀਆਂ, ਉਹਨਾਂ ਨੇ ਕੈਂਪ ਲਾਇਆ ਹੈ, ਮੈਡੀਕਲ ਕੈਂਪ ਵੀ, ਲੰਗਰ ਵੀ। ਨਾਲ ਹੀ ਇੱਧਰ ਜੋ ਖੇਮੀ ਖਾਈ ਹੈ, ਸੋ ਗੋਮੇਵਾਲ ਹੈ, ਇਹਨਾਂ ਪਿੰਡਾਂ ਦੇ ਵਿੱਚ ਪਰੇ ਭਾਈ ਕਿਰਪਾ ਸਿੰਘ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਬਚਾਓ ਮੋਰਚਾ ਦੇ ਪ੍ਰਧਾਨ ਨੇ, ਉਹ ਸਾਡੇ ਇੰਟਰਨੈਸ਼ਨਲ ਪੰਥਕ ਦਲ ਦਾ ਹੀ ਵਿੰਗ ਹੈ,
ਉਹਦੇ ਪ੍ਰਧਾਨ ਨੇ ਤੇ ਉਹਨਾਂ ਨੇ ਬਹੁਤ ਵੱਡਾ ਕੈਂਪ ਲਾਇਆ। ਰਾਤ ਅਸੀਂ ਉੱਥੋਂ ਹੀ ਆਏ ਆ। ਸੋ ਕੱਲ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡ ਰਾਵਾਲੇ ਮਹਾਂਪੁਰਖਾਂ ਦੇ ਨਗਰ ਅਖਾੜੇ ਤੋਂ 13 ਟਰਾਲੀਆਂ ਤੂੜੀ ਦੀਆਂ, ਫਿਰ ਕੁਝ ਰਾਸ਼ਨ ਦੀਆਂ ਆਈਆਂ, ਜਿਹੜੀਆਂ ਅਸੀਂ ਉੱਥੇ ਵੀ ਵੰਡੀਆਂ, ਇੱਥੇ ਵੀ ਪਿੰਡਾਂ ਦੇ ਵਿੱਚ ਵੰਡੀਆਂ ਅੱਜ ਅਸੀਂ ਜੀ। ਇਸੇ ਤਰ੍ਹਾਂ ਬਹੁਤ ਸਾਰੇ ਪਿੰਡਾਂ ਚੋਂ ਜੋ ਰਾਸ਼ਨ ਕਈਆਂ ਥਾਵਾਂ ਤੇ ਰੋਕਿਆ ਸੀਗਾ, ਰਸਤੇ ਹੈ ਨਹੀਂ ਸੀਗੇ, ਕਈਆਂ ਥਾਵਾਂ ਤੇ ਕਿਸ਼ਤੀਆਂ ਰਾਹੀਂ ਜਾਇਆ ਜਾਂਦਾ ਸੀਗਾ। ਹੁਣ ਪਾਣੀ ਕਾਫੀ ਲੱਥਾ ਹੈ, ਪਰ ਬੰਨ ਤੇ ਵੀ ਜਿਵੇਂ ਕਾਰਸੇਵਾ ਵਾਲੇ ਮਹਾਂਪੁਰਖ, ਗੁਰੂ ਕੇ ਬਾਗ ਵਾਲੇ ਹੁੰਗ ਮਹਾਂਪੁਰਖ ਲੱਗੇ ਨੇ, ਉੱਥੇ ਵੀ ਅਸੀਂ ਲੰਗਰ ਲਗਾਤਾਰ ਭੇਜਿਆ। ਜਦੋਂ ਉਹ ਲੋੜ ਹੁੰਦੀ ਹੈ ਸਾਨੂੰ ਦੱਸ ਵੀ ਦਿੰਦੇ ਆ ਵੀ ਅੱਜ ਰਹਿਣ ਦਿਓ, ਅੱਜ ਲੈ ਆਓ, ਉਹ ਵੀ ਚੱਲਦਾ ਹੈ। ਖਾਸ ਕਰਕੇ ਜਿਹੜੀ ਪਸ਼ੂਆਂ ਦੀ ਖੁਰਾਕ ਦੀ ਮੁਸ਼ਕਲ ਸੀ, ਹਾਲਾਂਕਿ ਬਹੁਤ ਸਾਰੇ ਪਸ਼ੂ ਇੱਥੋਂ ਦੇ ਲੋਕਾਂ ਨੇ ਆਪਣੇ ਰਿਸ਼ਤੇਦਾਰੀਆਂ 'ਚ ਭੇਜ ਦਿੱਤੇ ਸੀ, ਪਰ ਫਿਰ ਵੀ ਸਾਰਿਆਂ ਦੇ ਤੇ ਰਿਸ਼ਤੇਦਾਰੀਆਂ ਦੀ ਕਪੈਸਿਟੀ ਨਹੀਂ ਹੁੰਦੀ ਪਸ਼ੂ ਰੱਖ ਸਕਣ। ਜਿਹੜੇ ਇੱਥੇ ਸੀਗੇ, ਕਈਆਂ ਨੇ ਬੰਨਾਂ ਤੇ ਬੰਨ ਲਏ, ਕਈਆਂ ਨੇ ਸੜਕਾਂ ਤੇ ਲਿਆ ਖੜੇ ਕਰ ਲਏ, ਕਈਆਂ ਦੇ ਉੱਚੇ ਥਾਵਾਂ ਤੇ ਘਰ ਸੀ, ਉੱਥੇ ਉਹਨੇ ਰੱਖ ਹੀ ਲਏ। ਉੱਥੇ ਅਸੀਂ ਤੂੜੀ ਵੀ, ਫੀਡ ਵੀ, ਉੱਥੇ ਦਾਣਾ ਵੀ ਅਸੀਂ ਕਾਫੀ ਮਾਤਰਾ 'ਚ ਭੇਜਿਆ। ਲਗਾਤਾਰ ਇਹ ਸੇਵਾਵਾਂ ਸਾਡੀਆਂ ਜਾਰੀ ਆ। ਸੋ ਜਿਹੜੀਆਂ ਗੌਰਮੈਂਟਾਂ ਦਾ ਕੰਮ ਹੈ, ਦੇਖੋ ਸੈਂਟਰ ਗੌਰਮੈਂਟ ਨੇ ਕਿਹਾ ਹੈ ਕਿ ਅਸੀਂ 1600 ਕਰੋੜ ਰੁਪਈਆ ਦੇਵਾਂਗੇ। ਜੇ ਅੱਜ ਦੇ ਮਹਿੰਗਾਈ ਦੇ ਹਿਸਾਬ ਨਾਲ ਤੁਸੀਂ ਦੇਖੋ ਤਾਂ ਇਹ ਕੱਖ ਵੀ ਨਹੀਂ ਗਾ, ਕਿਉਂਕਿ ਜਿਵੇਂ ਪੰਜਾਬ ਦੇ ਪੰਜਾਬੀ ਗਾਇਕ ਜਾਂ ਫਿਲਮੀ ਸਟਾਰ ਜਾਂ NRI ਵੀਰ ਬਹੁਤ ਸਾਰੇ ਜਿਨ੍ਹਾਂ ਨੇ ਦਿਲ ਖੋਲ ਕੇ ਸੇਵਾ ਕੀਤੀ ਹੈ, ਇੱਕ ਇੱਕ ਬੰਦੇ ਨੇ 5-5, 10-10 ਹਜ਼ਾਰ ਕਰੋੜ ਰੁਪਈਏ ਦੀ ਆਫਰ ਕੀਤੀ ਹੈ। ਹੁਣ ਇੱਥੇ ਜ਼ਰੂਰਤ ਜਿਹੜੀ ਮੈਂ ਸਮਝਦਾ, ਉਹ ਇਹਨੂੰ ਡਿਸਟ੍ਰੀਬਿਊਸ਼ਨ ਕਰਨ ਵਾਸਤੇ, ਇਹਦੀ ਵੰਡ ਕਰਨ ਵਾਸਤੇ ਵੀ ਕਿਸਾਨਾਂ ਤੱਕ ਕਿਵੇਂ ਪਹੁੰਚੇ, ਇਹ ਜ਼ਰੂਰੀ ਹੈ। ਕਿਉਂਕਿ ਜਿਹੜੇ ਪਿੰਡਾਂ ਤੋਂ ਨੌਜਵਾਨਾਂ 'ਚ ਇੰਨਾ ਕੁ ਉਤਸ਼ਾਹ ਹੈ ਕਿ ਮਹਿੰਗੇ ਮਹਿੰਗੇ ਟਰੈਕਟਰ ਉਹਨਾਂ ਦੇ ਕੋਲੇ ਆ, ਆਪਣਾ ਤੇਲ ਪਾ ਕੇ ਆਪਣੇ ਢੰਗ ਦੇ ਨਾਲ ਉਹ ਆਏ ਹੋਏ ਆ, ਪੁੱਛਦੇ ਆ ਦੱਸੋ ਕੀ ਸੇਵਾ ਹੈ, ਕਿੱਥੇ ਜਾ ਕੇ ਸੇਵਾ ਕਰੀਏ, ਸਾਡੇ ਕੋਲ ਟਰਾਲੀਆਂ ਵੀ ਹੈ, ਟਰੈਕਟਰ ਵੀ ਹੈ। ਮੈਂ ਕਹਿੰਦਾ ਇਹਨੂੰ ਤਰਤੀਬ ਦੇਣ ਦੀ ਲੋੜ ਹੈ ਵੀ ਕਿਸ ਢੰਗ ਨਾਲ ਸੇਵਾ ਕੀਤੀ ਜਾਵੇ। ਜਿਹੜਾ ਰਾਸ਼ਨ ਵੀ ਆ ਰਿਹਾ, ਬਹੁਤ ਸਾਰੇ ਲੋਕ ਪਿੰਡਾਂ 'ਚੋਂ ਆਉਂਦੇ ਨੇ, ਜਦੋਂ ਰਾਤ ਪੈਂਦੀ ਉਹ ਅਗਲੇ ਦਿਨ ਸੋਚਦੇ ਆ ਵੀ ਅਸੀਂ ਜਲਦੀ ਘਰ ਜਾਈਏ, ਘਰ ਦਾ ਵੀ ਕੰਮ ਕਰ ਦੇਖਣਾ ਹੁੰਦਾ। ਉਹ ਸੜਕਾਂ ਤੇ ਲਾ ਕੇ ਜਾਂ ਵਿਹਲਾ ਥਾਂ ਕੋਈ ਸਕੂਲ ਦਿਸਦਾ ਜਾਂ ਕੋਈ ਜਗ੍ਹਾ ਦਿਸਦੀ ਹੈ, ਗੁਰਦੁਆਰੇ ਸਾਹਮਣੇ ਲਾ ਕੇ ਚਲੇ ਜਾਂਦੇ ਆ। ਉਹ ਸਹੀ ਮਾਤਰਾ 'ਚ ਵੰਡਿਆ ਨਹੀਂ ਜਾ ਰਿਹਾ। ਭਾਈ ਸਾਹਿਬ, ਲੱਗਦਾ ਨਹੀਂ ਕਿ ਜਿਵੇਂ ਤੁਸੀਂ ਗਰਾਊਂਡ ਤੇ ਕੰਮ ਕਰ ਰਹੇ ਹੋ, ਬਹੁਤ ਸਾਰੀਆਂ ਜਥੇਬੰਦੀਆਂ, ਸਿੱਖ ਸੰਸਥਾਵਾਂ ਲੱਗੀਆਂ ਹੋਈਆਂ ਨੇ, ਤਾਂ ਇਸੇ ਨੂੰ ਲੈ ਕੇ ਕੋਈ ਪਲੈਨਿੰਗ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਭਵਿੱਖ ਦੀ ਰੂਪਰੇਖਾ ਲਿਖੀ ਜਾ ਸਕੇ। ਮੈਂ ਸਮਝਦਾ ਕਿ ਸਾਡੀਆਂ ਸੰਸਥਾਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਾਡੀਆਂ ਸੰਪਰਦਾਵਾਂ ਨੇ ਜਾਂ ਰਾਜਨੀਤਿਕ ਜਥੇਬੰਦੀਆਂ ਵੀ ਹੈ, ਬਹੁਤ ਸੇਵਾ 'ਚ ਲੱਗੇ ਆ, ਪਰ ਇਹਨਾਂ ਦਾ ਆਪਸ ਵਿੱਚ ਤਾਲਮੇਲ ਕੋਈ ਨਹੀਂ। ਕਿੱਥੇ ਕੌਣ ਕੀ ਕਰ ਰਿਹਾ, ਸਾਡੇ ਕੋਈ ਸਾਂਝੇ ਸੈਂਟਰ ਸਥਾਪਿਤ ਹੋਣੇ ਚਾਹੀਦੇ ਆ, ਉੱਥੇ ਸਮਾਨ ਇਕੱਠਾ ਹੋਵੇ, ਸਾਰੀਆਂ ਜਥੇਬੰਦੀਆਂ ਇੱਕ ਦੇ ਨਾਲ ਦੂਰ ਤੱਕ ਕਿਸ਼ਤੀਆਂ ਦੇ ਰਾਹੀਂ ਜਿਵੇਂ ਵੀ ਲੋੜ ਹੈ। ਹੁਣ ਇਹ ਸਮੱਸਿਆ ਛੋਟੀ ਨਹੀਂ, ਇਹ ਥੋੜੇ ਦਿਨਾਂ 'ਚ ਖਤਮ ਹੋਣ ਵਾਲੀ ਵੀ ਨਹੀਂ, ਕਿਉਂਕਿ ਅਸੀਂ ਜਿੱਥੇ ਰਾਤ ਗਏ ਆ ਨਾ, ਲੱਖ ਲੱਖ ਪਾਣੀ ਵਿੱਚ ਗਏ ਆ, ਪਾਣੀ ਬਦਬੂ ਮਾਰ ਰਿਹਾ ਸੀ। ਇਹ ਤੋਂ ਬਹੁਤ ਬਿਮਾਰੀਆਂ ਫੈਲਣ ਦਾ ਖਤਰਾ ਹੈ। ਫਿਰ ਇਹ ਤੋਂ ਜਿਹੜੀਆਂ ਜ਼ਮੀਨਾਂ ਰੁੜ ਗਈਆਂ, ਜ਼ਮੀਨਾਂ ਸਿੱਧੀਆਂ ਕਰਨ ਵਾਸਤੇ ਇਹ ਕਿਸਾਨਾਂ ਦੇ ਆਪਦੇ ਵੱਸ ਦੀ ਗੱਲ ਨਹੀਂ। ਇੱਥੇ ਵੀ ਸਾਨੂੰ ਸਾਂਝਾ ਹਮਲਾ ਮਾਰਨ ਦੀ ਲੋੜ ਹੈ। ਹਾਲਾਂਕਿ ਨੌਜਵਾਨ ਬਹੁਤ ਤਿਆਰ ਹੈ ਕਿ ਸਾਨੂੰ ਦੱਸੋ, ਅਸੀਂ 5 ਦਿਨ ਲਾ ਦਾਂਗੇ, 10 ਦਿਨ ਲਾ ਦਾਂਗੇ, ਆਪਣੇ ਟਰੈਕਟਰ ਲਿਆਵਾਂਗੇ। ਇਹਨੂੰ ਤਰਤੀਬ ਦੇਣ ਦੀ ਲੋੜ ਹੈ। ਇਹਨੂੰ ਵੱਡੀ ਸੰਸਥਾ ਜਾਂ ਤੇ ਇਹਨੂੰ ਗੌਰਮੈਂਟ ਚੈਨਲਾਈਜ਼ ਕਰੇ, ਜਾਂ ਪ੍ਰਾਈਵੇਟ ਸੰਸਥਾਵਾਂ ਹੀ ਇੱਕ ਮੀਟਿੰਗ, ਸਾਂਝੀ ਮੀਟਿੰਗ ਸੱਦ ਕੇ, ਅਸੀਂ ਵੀ ਕੋਸ਼ਿਸ਼ ਕਰਾਂਗੇ ਇੱਕ ਸਾਂਝੀ ਮੀਟਿੰਗ ਸੱਦ ਕੇ, ਕਿਉਂਕਿ ਜਿੰਨੀ ਵੱਡੀ ਪੱਧਰ ਤੇ ਮਦਦ ਆ ਰਹੀ ਹੈ, ਜੇ ਇੰਨੀ ਮਦਦ ਕਿਸਾਨਾਂ ਨੂੰ ਮਿਲ ਜਾਵੇ ਤਾਂ ਇਹ ਕਿਸਾਨ ਪੈਰਾਂ ਸਿਰ ਹੋ ਸਕਦੇ। ਸੋ ਇਸ ਕਰਕੇ ਸਾਡੀ ਤੇ ਇਹ ਅਪੀਲ ਹੈ, ਜਿਹੜੀਆਂ ਸਾਡੇ NRI ਵੀਰ ਨੇ ਵਿਦੇਸ਼ਾਂ 'ਚ ਵਸੇ, ਆਪਣੀ ਦਸਾਂ ਨੌਂ ਦੀ ਕਿਰਤ ਕਮਾਈ ਭੇਜ ਰਹੇ ਆ, ਉਹ ਜਿਹਨੂੰ ਵੀ ਭੇਜ ਰਹੇ ਆ, ਉਹ ਨਾਲ ਅਪੀਲ ਵੀ ਕਰਨ ਕਿ ਸਾਂਝੇ ਤੌਰ ਤੇ ਹਮਲਾ ਮਾਰੋ, ਤਾਂ ਕਿ ਤੁਸੀਂ ਆਪ ਇਹ ਸਾਰੀ ਨਿਗਰਾਨੀ ਦੇ ਥਾਂ ਜਿਹੜੀ ਗਰਾਊਂਡ ਲੈਵਲ ਤੇ ਕੰਮ ਕਰਦੇ ਉਹਨਾਂ ਨੂੰ ਪਤਾ ਹੈ ਵੀ ਇੱਥੇ ਸਮੱਸਿਆ ਕੀ ਹੈ ਤੇ ਸਾਨੂੰ ਕਿਹੋ ਜਿਹੀ ਮਦਦ ਕਰਨੀ ਚਾਹੀਦੀ ਹੈ। ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਨਹੀਂ ਪਤਾ। ਮੈਂ ਛੋਟੀ ਜਿਹੀ ਉਦਾਹਰਨ ਦਿੰਦਾ, ਜਿਵੇਂ ਤਰਪਾਲਾਂ ਹੀ ਆ ਜੀ। ਹੁਣ ਤਰਪਾਲਾਂ ਅਸੀਂ ਲੁਧਿਆਣੇ ਤੋਂ ਇੱਕ ਫੈਕਟਰੀ ਤੋਂ ਲਈਆਂ, ਉਹੀ ਜਿਹੜੀਆਂ ਬਿਲਕੁਲ ਨਮੂਨੀਆਂ ਜਾਂ ਤਰਪਾਲਾਂ, ਇੱਕ ਮੋਮਜਾਮਾ ਜਿਹਾ ਹੀ ਹੈ, ਉਹਨੂੰ ਹੁੱਕਾਂ ਲਾ ਕੇ ਉਹ 300 ਦੀ 400 ਤਰਪਾਲ ਦਿੰਦੇ ਆ। ਅਸੀਂ ਬਹੁਤ ਵਧੀਆ ਤਰਪਾਲਾਂ ਬਣਾਈਆਂ, ਉਹ ਵੀ 400 ਦੀਆਂ ਹੋਈਆਂ, ਅਸੀਂ ਲੁਧਿਆਣੇ ਤੋਂ ਬਣਾਈਆਂ। ਬਹੁਤ ਸਾਰੀਆਂ ਅਸੀਂ
ਨਾਹੋ ਜਥੇਬੰਦੀਆਂ ਨੇ ਵੀ ਕਿਹਾ ਹੈ ਕਿ ਆਹ ਤਰਪਾਲ ਹੈ ਜਿਹੜੀ ਲੰਮਾ ਸਮਾਂ ਜਿਨ੍ਹਾਂ ਦੇ ਕੋਠੇ ਚੋ ਰਹੇ ਆ, ਢਾਰੇ ਚੋ ਰਹੇ ਆ, ਪਸ਼ੂਆਂ ਦੇ ਟੱਪਰੇ ਚੋ ਰਹੇ ਆ, ਉਹਨਾਂ ਤੇ ਦੇ ਲੈਣਗੇ। ਵੱਡੀਆਂ ਛੋਟੀਆਂ ਦਾ ਸਾਈਜ਼ ਜੋ ਮਰਜ਼ੀ ਬਣਾ ਸਕਦੇ ਆ। ਸੋ ਇਹ ਛੋਟੀ ਮਿਸਾਲ ਹੈ। ਜੇ ਸਾਂਝੇ ਤੌਰ ਤੇ ਇੱਕ ਉਦਮ ਹੋਵੇ ਤਾਂ ਇਹਦੇ 'ਚ ਅਸੀਂ ਬਹੁਤ ਜਲਦੀ ਇਹਨਾਂ ਕਿਸਾਨਾਂ ਦੀ ਚੰਗੀ ਮਦਦ ਕਰ। ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਦਾ ਹੀ ਹੋਇਆ ਤੇ ਇਹਨਾਂ ਕਿਸਾਨਾਂ ਨੂੰ ਅਸੀਂ ਪੈਰਾਂ ਸਿਰ ਕਰ ਸਕਦੇ ਹਾਂ। ਦੇਖੋ, ਇੱਕ ਮੈਂ ਗੱਲ ਸਮਝਦਾ ਕਿ ਜਿਹੜਾ ਦਿੱਲੀ ਕਿਸਾਨ ਮੋਰਚਾ ਲੱਗਾ ਸੀ ਨਾ, ਉਹਨੇ ਇੰਨੀ ਕੁ ਸਿੱਖਾਂ ਦੀ ਜਿਹੜੀ ਅਹਿਮੀਅਤ ਸੀ ਦੁਨੀਆ ਨੂੰ ਦੱਸ ਦਿੱਤੀ ਕਿ ਇੱਥੇ ਯੂਪੀ ਤੋਂ ਮੁਸਲਮਾਨ ਵੀ ਆਏ, ਇੱਥੇ ਹਰਿਆਣੇ ਦੇ ਜਾਟ ਵੀ ਆਏ, ਰਾਜਸਥਾਨ ਤੋਂ ਵੀ ਆਏ, ਇੱਥੇ ਬਹੁਤ ਸਾਰੇ ਲੋਕ ਰਾਸ਼ਨ ਲੈ ਕੇ ਆਏ। ਇਹ ਮੈਂ ਕਹਿੰਦਾ ਜਿਹੜਾ ਸਿੱਖਾਂ ਨੂੰ ਇੱਕ ਇਹਨਾਂ ਨੇ ਸੈਂਟਰ ਗਵਰਨਮੈਂਟ ਤੇ ਏਜੰਸੀਆਂ ਨੇ ਇੱਕ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਸਿਰਫ ਅੱਤਵਾਦੀ ਹੈ, ਇਹ ਲੁੱਟਦੇ ਨੇ, ਇਹ ਕਾਤਲ ਨੇ, ਇਹ ਜੇ ਨੇ ਉਹ ਨੇ। ਉਹ ਕਿਸਾਨੀ ਮੋਰਚੇ ਨੇ ਦਿੱਲੀ ਦੇ ਵਿੱਚ 1 ਸਾਲ ਤੋਂ ਵੱਧ ਸਮਾਂ ਬੈਠ ਕੇ ਜੋ ਇੱਥੋਂ ਦੇ ਪੰਜਾਬੀਆਂ ਨੇ ਸੇਵਾ ਕੀਤੀ, ਉਹਨੇ ਸਭ ਠੱਪੇ ਧੋਤੇ ਤੇ ਇੱਥੇ ਬਹੁਤ ਵੱਡੀ ਮਾਤਰਾ ਤੇ ਅੱਜ ਵੀ ਸਾਂਝੇ ਰੂਪ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿੱਚ ਦਿੱਲੀ ਕਮੇਟੀ, ਵਿੱਚ ਸਾਡੀਆਂ ਲੋਕਲ ਸੰਪਰਦਾਵਾਂ, ਭਾਵੇਂ ਵਾਰਸ ਪੰਜਾਬ ਹੋਵੇ, ਭਾਵੇਂ ਸਿਮਰਜੀਤ ਸਿੰਘ ਮਾਨ ਦਾ ਦਲ ਹੋਵੇ, ਦਲ ਖਾਲਸਾ ਹੋਵੇ, ਸਾਡਾ ਇੰਟਰਨੈਸ਼ਨਲ ਪੰਥਕ ਦਲ ਹੋਵੇ, ਅਸੀਂ ਇੱਕ ਥਾਂ ਬੈਠ ਕੇ ਜੇ ਅਪੀਲ ਕਰਾਂਗੇ ਨਾ ਸੰਗਤਾਂ ਨੂੰ ਤੇ ਸੰਗਤਾਂ ਹੜ ਲਿਆ ਦੇਣਗੀਆਂ। ਕੱਲੇ ਦਾ ਇਉਂ ਲੱਗਦਾ ਵੀ ਇਹ ਆਪਣੀ ਕੋਈ ਰਾਜਨੀਤੀ ਕਰ ਰਹੇ ਆ। ਅਸੀਂ ਇੱਥੇ ਅੱਜ 12ਵਾਂ ਦਿਨ ਆ, ਸਾਨੂੰ 12ਵੇਂ ਦਿਨ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੰਨੀ ਦੂਰ ਤੱਕ ਪਾਣੀਆਂ 'ਚ ਗਏ ਆ, ਇੱਥੋਂ ਅਸੀਂ DC ਦੀ ਮਦਦ ਲਈ, ਅਸੀਂ ਤਹਿਸੀਲਦਾਰ ਦੀ ਮਦਦ ਵੀ ਲਈ, ਪਟਵਾਰੀ ਦੀ ਮਦਦ ਵੀ ਲਈ ਕਿ ਸਾਨੂੰ ਪਿੰਡਾਂ ਦਾ ਨਹੀਂ ਪਤਾ, ਤੁਸੀਂ ਸਾਨੂੰ ਪਿੰਡ ਦੱਸੋ ਕਿਹੜੇ ਪਿੰਡਾਂ 'ਚ ਕਿਵੇਂ ਜਾਈਏ। ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ। ਸੋ ਇਸ ਕਰਕੇ ਜੇ ਅਸੀਂ ਨਾਲ ਪੰਜਾਬ ਸਰਕਾਰ ਨੂੰ ਕੋਸ਼ਣ ਦੀ ਬਜਾਏ ਭਗਵੰਤ ਸਿੰਘ ਮਾਨ ਨੂੰ ਵੀ ਨਾਲ ਲਈਏ ਵੀ ਤੂੰ ਵੀ ਸਾਡੇ ਨਾਲ ਖੜੋ। ਆਪਾਂ ਸਾਂਝੇ ਤੌਰ ਤੇ ਕੋਈ ਗੱਲ ਹੀ ਨਹੀਂ ਹੈਗੀ, ਸਿੱਖ ਕੋਈ ਭਿਖਾਰੀ ਤਾਂ ਹੈ ਨਹੀਂ। ਅਸੀਂ ਇਹ ਵੀ ਦੇਖਿਆ ਕਿ ਇੰਨੇ ਸੰਤੋਖੀ ਬੰਦੇ ਆ, ਜੇ ਕਿਸੇ ਕੋਲ ਘਰ ਦਾ ਰਾਸ਼ਨ ਹੈਗਾ ਉਹ ਹੱਥ ਜੋੜਦਾ ਵੀ ਸਾਡੇ ਕੋਲ ਤਾਂ ਬਹੁਤ ਹੈ, ਤੁਸੀਂ ਅਗਲੇ ਪਿੰਡ ਲੈ ਜਾਓ, ਸਾਡੇ ਕੋਲ ਚਾਰਾ ਵੀ ਬਹੁਤ ਹੈ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਇਹ ਸੰਤੋਖ ਵੀ ਦਿੱਤਾ ਹੈ ਮਹਾਰਾਜ ਨੇ, ਜਿੱਥੇ ਸਾਨੂੰ ਉਦਮ ਦਿੱਤਾ ਨਾ ਉੱਥੇ ਸੰਤੋਖ ਵੀ ਦਿੱਤਾ ਹੋਇਆ। ਇਸ ਕਰਕੇ ਜਿੱਡਾ ਵੱਡਾ ਉਦਮ ਭਾਵੇਂ ਆਪਦੇ ਘਰੇ ਕਿਸੇ ਦੇ ਪ੍ਰਸ਼ਾਦਾ ਪੱਕਦਾ ਜਾਂ ਨਹੀਂ ਪੱਕਦਾ, ਇਸ ਉਦਮ ਦੇ ਵਿੱਚ ਸਾਡੇ ਨਾਲ ਭਾਈਵਾਲ ਹੈ। ਭਾਈ ਸਾਹਿਬ, ਇੱਕ ਹੋਰ ਸਵਾਲ ਹੈ ਕਿ ਜਿਹੜੇ ਅਸੀਂ ਵਿਦੇਸ਼ੀ ਭਾਈਚਾਰੇ ਦੀ ਗੱਲ ਕਰਦੇ ਹਾਂ, ਉਹ ਪੰਜਾਬ ਦੀਆਂ ਜੜ੍ਹਾਂ ਦੇ ਨਾਲ ਜੁੜਿਆ ਹੋਇਆ, ਪੰਜਾਬ ਦੇ ਲੋਕਾਂ ਦਾ ਦਰਦ ਰੱਖਦਾ, ਜਾਂ ਪੰਜਾਬੀ ਭਾਈਚਾਰਾ ਉਹਨੇ ਵੀ ਪਹਿਲ ਕਦਮੀ ਕੀਤੀ ਮਦਦ ਕਰਨ ਦੇ ਵਿੱਚ। ਪਰ ਜਿਹੜੇ ਯੂਪੀ ਤੋਂ ਮੁਸਲਮਾਨ ਵੀਰ ਆ ਰਹੇ ਨੇ, ਉਹ ਕਿਹੜੀ ਭਾਵਨਾ ਦੇ ਨਾਲ ਆ ਰਹੇ ਨੇ? ਉਹਨਾਂ ਨੇ ਕਿਸਾਨੀ ਮੋਰਚਾ ਦੇਖਿਆ, ਉੱਥੇ ਕਿਸਾਨੀ ਮੋਰਚਾ ਦੇਖਿਆ ਵੀ ਸਿੱਖ ਕਿਵੇਂ ਸੇਵਾ ਕਰਦੇ ਆ, ਜਾਂ ਜਿੱਥੇ ਕਿਤੇ ਦੁਨੀਆ 'ਚ ਕੋਈ ਆਫਤ ਆਉਂਦੀ ਹੈ ਤੇ ਉੱਥੇ ਸਿੱਖ ਫਰੰਟ ਲਾਈਨ ਦੇ ਉੱਪਰ ਜਾ ਕੇ ਸੇਵਾ ਕਰਦੇ ਆ। ਭਾਵੇਂ ਉੱਥੇ ਪਾਣੀ ਦੀ ਲੋੜ ਹੋਵੇ, ਦਵਾਈ ਦੀ ਲੋੜ ਹੋਵੇ। ਜਿਹੜਾ ਕਰੋਨਾ ਕਾਲ ਆਇਆ, ਕਰੋਨਾ ਕਾਲ ਦੇ ਵਿੱਚ ਵੀ ਜਿੰਨੇ ਸਾਡੇ ਗੁਰੂ ਘਰ ਸੀ, ਉਹ ਭਾਵੇਂ ਯੂਪੀ 'ਚ ਸੀ, ਭਾਵੇਂ ਮੱਧ ਪ੍ਰਦੇਸ਼ 'ਚ, ਦਿੱਲੀ 'ਚ ਸੀ, ਪੰਜਾਬ 'ਚ ਸੀ, ਗੁਰੂ ਘਰਾਂ ਤੋਂ ਲੰਗਰ ਪੱਕ ਕੇ ਬਿਨਾਂ ਵਿਤਕਰੇ ਤੋਂ ਸਭ ਨੂੰ ਲੰਗਰ ਦਿੱਤਾ ਗਿਆ। ਉਹਨਾਂ ਨੇ ਵੇਖਿਆ ਕਿ ਹਰ ਸਮੇਂ ਭਾਵੇਂ ਕਰੋਨਾ ਕਾਲ ਹੈ, ਕੋਈ ਆਫਤ ਹੈ, ਭਾਵੇਂ ਹੜ੍ਹ ਹੈ, ਇਹ ਸਾਡੀ ਪੂਰੀ ਮਦਦ ਕਰਦੇ ਆ। ਇਸ ਕਰਕੇ ਇਹ ਭਾਵਨਾ ਉਹਨਾਂ ਦੇ ਮਨ 'ਚ ਵੀ ਆਈ ਕਿ ਐਵੇਂ ਸਾਡੇ 'ਚ ਵੰਡੀਆਂ ਪਾਈਆਂ ਗਈਆਂ, ਸਾਨੂੰ ਹਰ ਇਨਸਾਨੀਅਤ ਤੌਰ ਤੇ ਮਦਦ ਕਰਨੀ ਚਾਹੀਦੀ ਆ। ਇਹ ਭਾਵਨਾ ਲੈ ਕੇ ਆ ਰਹੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੀਆਂ ਹੋਰ ਵੀ ਚੁਣੌਤੀਆਂ ਨੇ, ਇਹਦੇ ਨਾਲ ਲੱਗਦਾ ਹੈ ਕਿ ਜਥੇਬੰਦੀਆਂ ਨੂੰ ਇੱਕ ਜਗ੍ਹਾ ਦੇ ਉੱਪਰ ਸਿਰ ਜੋੜ ਕੇ ਬੈਠਣ ਨੂੰ ਲੈ ਕੇ ਕੋਈ ਪਲੈਨਿੰਗ ਘੜ ਰਹੇ ਆ ਜੀ? ਇਹਦੇ 'ਚ ਦੇਖੋ, ਸਭ ਤੋਂ ਵੱਡੀ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨੂੰ ਸੱਦਾ ਦੇਣਾ ਚਾਹੀਦਾ ਕਿ ਆਓ ਆਪਾਂ ਮਿਲ ਕੇ ਬੈਠੀਏ। ਜੇ ਉਹ ਸੱਦਾ ਨਹੀਂ ਦੇਣਗੇ ਤੇ ਅਸੀਂ 5-7 ਦਿਨਾਂ ਦੇ ਬਾਅਦ ਅਸੀਂ ਇੱਕ ਸੱਦਾ ਦੇਵਾਂਗੇ। ਸਾਡੇ ਸੱਦੇ ਤੇ ਕਿੰਨੇ ਕੁ ਆਉਂਦੇ ਆ, ਕਿੰਨੇ ਕੁ ਅਸੀਂ ਇਕੱਠੇ ਹੋ ਸਕਦੇ ਆ, ਅਸੀਂ ਸਾਰਿਆਂ ਨੂੰ ਸੱਦਾ ਦੇਵਾਂਗੇ ਵੀ ਆਓ ਆਪਾਂ ਸਾਂਝੇ ਰੂਪ 'ਚ ਜਿੰਨੀਆਂ ਕਿਸਾਨ ਜਥੇਬੰਦੀਆਂ ਉਹਨਾਂ ਨਾਲ ਵੀ ਸਾਡਾ ਤਾਲਮੇਲ ਹੈ। ਕਿਸਾਨ ਜਥੇਬੰਦੀਆਂ ਨੂੰ ਬੁਲਾਵਾਂਗੇ ਕਿ ਤੁਸੀਂ ਬਹੁਤ ਮੁਜ਼ਾਹਰੇ ਕੀਤੇ, ਕਿਸਾਨਾਂ ਲਈ ਬੜਾ ਤੁਸੀਂ ਸੰਘਰਸ਼ ਕੀਤਾ ਹੈ, ਅੱਜ ਕਿਸਾਨਾਂ ਨੂੰ ਜਿਹੜੀ ਘਰਾਂ ਦੇ ਵਿੱਚ ਲੋੜ ਹੈ ਇਹਦੇ 'ਚ ਤੁਸੀਂ ਪਹਿਲ ਕਦਮੀ ਕਰੋ, ਕਰ ਵੀ ਰਹੇ ਨੇ, ਤੁਸੀਂ ਪਹਿਲ ਕਦਮੀ ਕਰੋ, ਤੁਸੀਂ ਸਾਡੀ ਅਗਵਾਈ ਕਰੋ। ਵੀ ਅਸੀਂ ਕੀ ਕਰੀਏ, ਤੁਸੀਂ ਕੱਲੀ ਜਥੇਬੰਦੀ ਨੂੰ ਕਹੋ ਕਿ ਤੂੰ 100 ਟਰੈਕਟਰ ਲੈ ਕੇ ਆ, ਤੂੰ 200 ਟਰੈਕਟਰ ਲਿਆ। ਕੱਲੇ ਅਸੀਂ ਕਹਿ ਰਹੇ ਹਾਂ ਕਿ ਅਸੀਂ, ਕਿਉਂਕਿ ਹੁਣ ਕਿਸਾਨ ਕਹਿ ਰਹੇ ਨੇ ਸਾਨੂੰ ਡਾਇਆ ਦੀ ਵੀ ਲੋੜ ਪੈਣੀ ਹੈ, ਸਾਨੂੰ ਬੀਜਾਂ ਦੀ ਲੋੜ ਪੈਣੀ ਹੈ, ਕਿਉਂਕਿ ਅੱਜ ਤੋਂ ਬਾਅਦ 4 ਮਹੀਨੇ ਤੱਕ ਕਿਸਾਨਾਂ ਦੇ ਘਰੇ ਕੋਈ ਅਨਾਜ ਤਾਂ ਆ ਨਹੀਂ ਸਕਦਾ। ਜ਼ਮੀਨਾਂ ਸਿੱਧੀਆਂ ਕਰਨਗੇ, ਕਣਕ ਬੀਜਣਗੇ, ਕਦੋਂ ਕਣਕ ਪੱਕੇਗੀ ਫਿਰ ਅਨਾਜ ਆਏਗੀ ਨਾ। ਅਸੀਂ ਸਾਡੇ ਕੋਲ ਜਿਹੜੇ ਪੈਕਟ ਹੈ ਇਹ ਤਾਂ 1 ਹਫ਼ਤੇ ਦਾ, 2 ਪੈਕਟ ਦੇਵਾਂਗੇ ਤਾਂ 2 ਹਫ਼ਤੇ ਦਾ, ਉਸ ਤੋਂ ਬਾਅਦ ਫੇਰ। ਇਸ ਕਰਕੇ ਇਹ ਵਿਦ ਗਵਰਨਮੈਂਟ
ਪੰਜਾਬ ਗਵਰਨਮੈਂਟ ਇਹ ਸਾਡੇ ਨਾਲ ਸਮੂਲੀਅਤ ਕਰੇ, ਦੱਸੇ ਕਿ ਆਪਾਂ ਕਰੀਏ ਕੀ, ਕਿ ਪੱਕੇ ਤੌਰ ਤੇ ਅਸੀਂ 6 ਮਹੀਨੇ ਤੱਕ ਜਿਹੜੇ ਗਰੀਬ ਦਿਹਾੜੀਦਾਰ ਹੈ ਉਹ ਕਿੱਥੋਂ ਖਾਣਗੇ, ਉਹਨਾਂ ਕੋਲ ਤਾਂ ਅਨਾਜ ਇਕੱਠਾ ਵੀ ਨਹੀਂ ਹੁੰਦਾ। ਸੋ ਇਸ ਕਰਕੇ ਸਭ ਦੇ ਲਈ ਇੱਕ ਸਾਂਝਾ ਉਦਮ ਬਣ ਜੇ, ਸਾਰੀਆਂ ਜਥੇਬੰਦੀਆਂ ਤੇ ਗਵਰਨਮੈਂਟਾਂ ਸਾਂਝੇ ਤੌਰ ਤੇ ਉਦਮ ਕਰਕੇ ਇਹ ਸਾਰਾ ਕਰਨ, ਤੇ ਮੈਨੂੰ ਲੱਗਦਾ ਵੀ ਇਹ ਸਮੱਸਿਆ ਬਹੁਤ ਜਲਦੀ ਸੋਲਵ ਹੋ ਜਾਊ। ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੇਵਾਵਾਂ ਦਾ ਜ਼ਿਕਰ ਹੁੰਦਾ ਤਾਂ ਹਾਲ ਦੇ ਵਿੱਚ ਜਿਹੜਾ ਨਵਾਂ ਅਕਾਲੀ ਦਲ ਬਣਿਆ ਤਾਂ ਉਹਨਾਂ ਨੇ ਘਿਰਿਆ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸੰਗਤ ਦੀ ਗੋਲਕ ਦੀ ਰੁਪਇਆ ਮਾਇਆ ਉਹਦੀ ਦੁਰਵਰਤੋਂ ਕਰ ਰਹੇ, ਉਹਦਾ ਸਿਆਸੀਕਰਨ ਕੀਤਾ ਜਾ ਰਿਹਾ। ਦੇਖੋ ਇਹ ਸਿਆਸੀਕਰਨ ਕੇਵਲ ਹੜ੍ਹਾਂ ਦੇ ਵਿੱਚ ਨਹੀਂ ਹੋ ਰਿਹਾ, ਇਹ ਤਾਂ ਲਗਾਤਾਰ ਪਿਛਲੇ ਵੀ 25 ਸਾਲ ਤੋਂ ਹੋ ਰਿਹਾ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਪਰਿਵਾਰ ਦਾ ਗਲਬਾ ਹੈ ਉਦੋਂ ਤੋਂ ਹੋ ਰਿਹਾ। ਪਰ ਅੱਜ ਇਸ ਗੱਲ ਦੀ ਜ਼ਰੂਰਤ ਨਹੀਂ ਕਿ ਅਸੀਂ ਅੱਜ ਕਹੀਏ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਾ ਦੁਰਉਪਯੋਗ ਕਰ ਰਿਹਾ। ਅੱਜ ਤੱਕ ਕਹੀਏ ਵੀ ਸੁਖਬੀਰ ਸਿੰਘ ਤੇਰੇ ਕੋਲ ਚੰਗੇ ਸਾਧਨ ਹੈ, ਜਦੋਂ ਇਹਨਾਂ ਦਾ ਰਿਕਾਰਡ ਚੱਕਿਆ ਜਾ ਸਕਦਾ। ਜਦੋਂ ਅਸੀਂ ਇਲੈਕਸ਼ਨ ਲੜਦੇ ਹਾਂ ਤੇ ਅਸੀਂ ਆਪਣਾ ਬੈਂਕ ਬੈਲੈਂਸ, ਆਪਣੀ ਪ੍ਰਾਪਰਟੀ ਦਾ ਪੂਰਾ ਜ਼ਿਕਰ ਕਰਦੇ ਹਾਂ ਵੀ ਮੇਰੇ ਕੋਲ ਕਿੰਨੇ ਹਜ਼ਾਰ ਕਰੋੜ ਰੁਪਈਆ ਹੈ, ਇਹਨਾਂ ਨੂੰ ਚੱਕ ਲਓ, ਇਹਨੂੰ ਕਹੋ ਤੁਸੀਂ ਦਸਵੰਧ ਹੀ ਦੇ ਦਿਓ। ਜੇ ਕਿਸੇ ਕੋਲੇ ਇਹਨਾਂ ਦਸਵੰਧ ਤਾਂ ਕੱਲਾ ਮਜੀਠੀਆ, ਕੱਲਾ ਸੁਖਬੀਰ ਸਿੰਘ ਬਾਦਲ, ਵੱਡੇ ਵੱਡੇ 10 ਕਰੋੜ ਰੁਪਈਆ ਕੱਲ ਪਰਸੋਂ ਮੈਂ ਪੜ੍ਹਿਆ ਅਖਬਾਰ 'ਚ ਰਖੜੇ ਹੋਣਾ ਨੇ ਦਿੱਤਾ। ਜੇ ਉਹਨੂੰ ਲੱਗੇ ਕਿ ਸਾਂਝੇ ਥਾਂ ਤੇ ਕੋਈ ਹੈਗਾ ਉਹ 50-50 ਕਰੋੜ ਵੀ ਦੇ ਸਕਦੇ। ਸੋ ਇਸ ਕਰਕੇ ਇਹਨਾਂ ਕੋਲੇ ਪੈਸੇ ਦੀ ਕਮੀ ਨਹੀਂ, ਪਰ ਉਦਮ ਕਰਨ ਵਾਸਤੇ ਦਿਲ ਚਾਹੀਦਾ ਹੈ। ਥੋੜਾ ਜਿਹਾ ਵਿਖਾਵਾ ਕਰਨ ਦੀ ਬਜਾਏ ਅਸੀਂ ਸਾਂਝੇ ਤੌਰ ਤੇ ਜੇ ਕਹੀਏ ਇੱਕ ਸਾਨੂੰ ਸਾਂਝਾ ਅਕਾਊਂਟ ਵੀ ਖੋਲ ਦੇਣਾ ਚਾਹੀਦਾ ਵੀ ਜਿਹੜਾ ਸਿਰਫ ਕਿਸਾਨਾਂ ਦਾ ਹੋਵੇ, ਉਹਦੇ ਤੇ ਕਿਸਾਨ ਜਥੇਬੰਦੀਆਂ ਹੀ ਸਿੱਧਾ ਕਿਸਾਨਾਂ ਦੇ ਖਾਤਿਆਂ 'ਚ ਕੋ ਪਾਈਏ ਜਾਂ ਜਿਵੇਂ ਵੀ ਹੋਵੇ, ਇਹੋ ਜਿਹਾ ਸਿਸਟਮ ਹੀ ਬਣਨਾ ਚਾਹੀਦਾ। ਹੁਣ ਹਰ ਇੱਕ ਨੂੰ ਇਹ ਸ਼ੰਕਾ ਹੈ ਕਿ ਜੇ ਅਸੀਂ ਫੰਡ ਭੇਜਾਂਗੇ ਸਾਡਾ ਫੰਡ ਕਿੰਨਾ ਕੁ ਲੱਗੂਗਾ, ਸਾਡਾ ਫੰਡ ਸੰਗਤਾਂ ਤੱਕ ਜਾਊਗਾ ਕਿ ਇਹ ਜਥੇਬੰਦੀ ਆਪਣੇ ਹਿੱਤਾਂ ਵਾਸਤੇ ਵਰਤੂਗੀ। ਇਹ ਵੀ ਮਨ 'ਚ ਭੁਲੇਖੇ ਵੀ ਤੇ ਸੱਚਾਈ ਵੀ ਹੈ, ਦੋਨੇ ਗੱਲਾਂ। ਇਹਨੂੰ ਇੱਕ ਪਾਰਦਰਸ਼ੀ ਬਣਾਉਣ ਵਾਸਤੇ ਸਾਨੂੰ ਕੋਈ ਸਾਂਝਾ ਉਪਰਾਲਾ ਕਰਨਾ ਚਾਹੀਦਾ। ਬਿਲਕੁਲ। ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਆਪਣੇ ਨਜ਼ਰੀਏ ਤੋਂ ਬਹੁਤ ਸਾਰੇ ਖਿਆਲਾਤ ਰੱਖੇ ਨੇ ਕਿ ਭਵਿੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜੀਆਂ ਵੱਡੀਆਂ ਚੁਣੌਤੀਆਂ ਦੇ ਵਿੱਚ ਇਜ਼ਾਫਾ ਹੋਇਆ ਹੈ, ਇਸੇ ਨੂੰ ਲੈ ਕੇ ਕਿਸ ਤਰੀਕੇ ਦੀ ਸਟ੍ਰੈਟਜੀ ਉਲੀਕਣ ਦੀ ਜ਼ਰੂਰਤ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।